ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਇਸ ਸੈਗਮੈਂਟ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਦੀਆਂ ਜੋ ਲਿਖਤਾਂ ਨੇ ਉਹ ਸਾਂਝੀਆਂ ਕਰਨ ਜਾ ਰਹੇ ਹਾਂ, ਜਿਹੜੀਆਂ ਕਿ ਉਹ ਸਾਨੂੰ ਆਪਣੇ ਬੜੇ ਹੀ ਮਾਣ ਤੇ ਪਿਆਰ ਨਾਲ ਭੇਜਦੇ ਨੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਕਿਉਂਕਿ ਲਾਸਟ ਪ੍ਰੋਗਰਾਮ ਹੈ ਇਸ ਵਰੇ ਦਾ, ਅਸੀਂ ਆਪਣੇ ਸਾਰੇ ਹੀ ਉਹ ਵੀਰ ਭੈਣ ਜਿਨ੍ਹਾਂ ਨੇ ਸਾਨੂੰ ਇਸ ਪੀਰੀਅਡ 'ਚ YouTube ਹੋਏ, ਫੇਸਬੁੱਕ ਹੋਏ, ਸਿੱਧਾ SOS ਰਾਹੀਂ ਉਹਨਾਂ ਦੀਆਂ ਲਿਖਤਾਂ ਹੋਣ ਜਾਂ ਕਈਆਂ ਦੇ ਪਰਸਨਲ ਮੈਸੇਜਸ ਸਾਡਾ ਹੌਸਲਾ ਵਧਾਇਆ, ਐਪਰੀਸ਼ੀਏਟ ਕੀਤਾ। ਮੈਨੂੰ ਕਈ ਵਾਰ ਲੱਗਦਾ ਵੀ ਅਸੀਂ ਇਹਨਾਂ ਦੇ ਨਾਲ ਇਨਸਾਫ ਨਹੀਂ ਕੀਤਾ। ਹੁਣ ਵੀ ਮੇਰੇ ਸਾਹਮਣੇ ਇੱਕ ਪੂਰਾ ਪਲੰਦਾ ਇਕੱਠਾ ਹੋਇਆ ਹੈ ਜਿਹੜੀਆਂ ਲਿਖਤਾਂ SOS@tv84.tv ਤੇ ਆਈਆਂ ਨੇ। ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਚੋਂ 2-3 ਅੱਜ ਜ਼ਰੂਰ ਮੈਂ ਸਾਂਝੀਆਂ ਕਰਾਂ, ਪਰ ਇਹ ਇਕਰਾਰ ਵੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਹੀ ਲਿਖਤਾਂ ਅਸੀਂ ਜਨਵਰੀ ਦੇ ਪਹਿਲੇ ਹਫ਼ਤੇ 'ਚ ਇਹਨਾਂ ਨੂੰ ਪਿਕ ਕਰਾਂਗੇ ਜ਼ਰੂਰ, ਭਾਵੇਂ ਇੱਕ ਸੈਗਮੈਂਟ ਐਕਸਕਲੂਸਿਵ ਸਾਨੂੰ ਇਹਦੇ ਲਈ ਕਰਨਾ ਪਏ। ਔਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ। ਔਰ ਜਿਹੜੀ ਤੁਹਾਡੀ ਲਿਖਣ ਦੀ ਕਲਾ ਹੈ, ਜਿਸ ਅੰਦਾਜ਼ ਤੁਸੀਂ ਲਿਖਦੇ ਹੋ, ਖਾਸ ਤੌਰ 'ਤੇ ਸਾਡੇ ਪਾਕਿਸਤਾਨੀ ਭੈਣ ਭਰਾ, ਉਹ ਮੇਰਾ ਵੀ ਆਸ਼ੀਸ਼ ਕਰਨ ਨੂੰ ਜੀ ਕਰਦਾ, ਕਿਉਂਕਿ ਤੁਸੀਂ ਜਿੱਥੇ ਤੁਹਾਨੂੰ ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਮੁਸਲਮਾਨ ਕੋ ਸਲੀਕਾ ਹੈ ਦਿਲ ਨਵਾਜ਼ੀ ਦਾ, ਜਿੱਥੇ ਤੁਸੀਂ ਦਿਲ ਨਵਾਜ਼ੀ ਕਰਦੇ ਹੋ, ਉੱਥੇ ਮੈਂ ਦੇਖਦਾ ਹਾਂ ਕਿ ਬਹੁਤ ਚੰਗੇ ਢੰਗ ਦੇ ਨਾਲ ਲਿਖਤ, ਚੰਗੇ ਲਫ਼ਜ਼ਾਂ ਦੀ ਚੋਣ ਔਰ ਪੂਰਾ ਇੱਕ ਅੱਛਾ ਅੰਦਾਜ਼ ਹੁੰਦਾ ਹੈ, ਜਿਸ ਤੋਂ ਸਾਨੂੰ ਹੌਸਲਾ ਵੀ ਮਿਲਦਾ ਔਰ ਇਹ ਵੀ ਲੱਗਦਾ ਵੀ ਜੋ ਅਸੀਂ ਕਰ ਰਹੇ ਹਾਂ ਇਸ ਦਾ ਘੱਟੋ ਘੱਟ ਕਿਤੇ ਕੁਛ ਤਾਂ ਕਿਸੇ ਤੱਕ ਤਾਂ ਇਹ ਗੱਲ ਪਹੁੰਚ ਰਹੀ ਹੈ। ਔਰ ਅੱਜ ਸਾਨੂੰ ਹੁਣੇ ਹੀ ਯਵਾਰ ਖਾਨ ਸਾਹਿਬ, ਯਵਾਰ ਸ਼ਾਹ ਸਾਹਿਬ, ਜਿਹੜੇ ਸਾਨੂੰ ਬਹੁਤ ਸਾਰੀ ਜਾਣਕਾਰੀ, ਵੈਸੇ ਵੀ ਕੋਈ ਕੰਸਰਨਡ ਵੀਡੀਓ ਕਿਸੇ ਪਾਸਿਓਂ ਹੋਏ, ਕੋਈ ਆਰਟੀਕਲ ਹੋਏ ਜਿਹੜਾ ਸਾਡੀ ਮੂਵਮੈਂਟ ਨਾਲ ਜਾਂ ਭਾਰਤੀ ਜ਼ੁਲਮਾਂ ਨਾਲ ਸੰਬੰਧਿਤ ਹੋਏ, ਭੇਜਦੇ ਰਹਿੰਦੇ ਨੇ। ਉਹਨਾਂ ਨੇ ਹੈਪੀ ਨਿਊ ਈਅਰ ਕਹਿ ਕੇ ਲਿਖਤ ਭੇਜੀ ਹੈ, ਉਹਨਾਂ ਨੇ ਮੈਨੂੰ ਐਡਰੈਸ ਕੀਤਾ ਹੈ। ਉਹਨਾਂ ਨੇ ਕਿਹਾ ਕਿ ਦਿਸ ਇਜ਼ ਟੂ ਵਿਸ਼ ਯੂ ਐਂਡ ਆਊਟਸਟੈਂਡਿੰਗ TV84 ਟੀਮ ਹੈਪੀ ਨਿਊ ਈਅਰ। ਯੈਸ, 2020 ਵਿਲ ਬੀ ਮੋਮੈਂਟਸ ਐਂਡ ਹਿਸਟੋਰਿਕ with the referendum for the rights and justice for the proud Sikh nation ਖਾਲਿਸਤਾਨ। ਉਹਨਾਂ ਨੇ ਸਾਰੀ TV84 ਦੀ ਟੀਮ ਨੂੰ ਵੀ ਹੈਪੀ ਨਿਊ ਈਅਰ ਕਿਹਾ। ਔਰ ਉਹਨਾਂ ਨੇ ਕਿਹਾ ਵੀ ਜਿਹੜਾ 2020 ਹੈ ਇਹ ਰੈਫਰੈਂਡਮ ਦੇ ਐਂਗਲ ਤੋਂ ਵੀ ਔਰ ਸਿੱਖਾਂ ਦੇ ਹੱਕਾਂ ਔਰ ਇਨਸਾਫ ਦੇ ਨੁਕਤਾ ਨਿਗਾਹ ਤੋਂ ਪ੍ਰਾਊਡ ਸਿੱਖ ਨੇਸ਼ਨ, ਇੱਕ ਫਖਰਯੋਗ ਸਿੱਖ ਕੌਮ ਦੇ ਲਈ ਇੱਕ ਬੜੀ ਅਹਿਮ ਘਟਨਾ ਹੋਏਗੀ। Your visionary leadership and passionate commitment for the Sikh nation shows your pride for Sikhs who face genocide in India. All freedom-loving people of the world stand with persecuted Sikhs. ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲੋੜ ਤੋਂ ਜ਼ਿਆਦਾ ਮੇਰਾ ਖਿਆਲ ਹੈ ਕਿ ਵਡਿਆਈ ਦਿੱਤੀ ਹੈ ਕਿ ਅਸੀਂ ਜਿਹੜਾ ਸਿੱਖ ਨੇਸ਼ਨ ਦਾ ਫਖਰ ਔਰ ਜੋ ਭਾਰਤ ਨੇ ਸਿੱਖ ਨਸਲਕੁਸ਼ੀ ਕੀਤੀ ਉਹਦੀ ਆਵਾਜ਼ ਬਣ ਕੇ ਉੱਭਰੇ। ਔਰ ਉਹਨਾਂ ਨੇ ਕਿਹਾ ਵੀ ਦੁਨੀਆ ਭਰ ਦੇ ਜਿਹੜੇ ਆਜ਼ਾਦੀ ਔਰ ਇਨਸਾਫ ਪਸੰਦ ਲੋਕ ਨੇ ਉਹ ਜ਼ੁਲਮ ਦਾ ਸ਼ਿਕਾਰ ਸਿੱਖ ਕੌਮ ਦੇ ਨਾਲ ਖਲੋਤੇ ਨੇ। You have been greatest inspiration with your excellent TV program seen by millions of people worldwide. ਉਹਨਾਂ ਨੇ ਅਗੇਨ ਸਾਨੂੰ ਇੱਕ ਹੋਰ ਥਾਪੀ ਦਿੱਤੀ ਹੈ ਕਿ TV84 ਜਿਹੜਾ ਇਹ ਦੁਨੀਆ ਭਰ ਦੇ ਵਿੱਚ ਲੱਖਾਂ ਲੋਕ ਦੇਖਦੇ ਨੇ, ਇਹਨਾਂ ਦੇ ਲਈ ਇੱਕ ਪ੍ਰੇਰਨਾ ਬਣਿਆ। You have stood for justice and peace as no other individual could have done so admirably. ਇਹ ਯਵਾਰ ਸਾਹਿਬ ਤੁਹਾਡੀ ਵਡਿਆਈ ਹੈ ਕਿ ਤੁਸੀਂ ਇਸ ਕਦਰ ਮਾਣ ਦਿੰਦੇ ਹੋ। ਅਸੀਂ ਤਾਂ ਇੱਕ ਐਕਟਿਵਿਸਟ ਦੇ ਨਾਤੇ ਜੇ ਔਰ ਇੱਕ ਉਹ ਜਿਹੜੇ ਸਾਡੇ ਉੱਤੇ ਲਾਜ਼ਮ ਹੁੰਦਾ ਮਜ਼ਹਬ ਦਾ ਫਰਜ਼ ਕਿ ਅਸੀਂ ਮਜ਼ਲੂਮਾਂ ਦੀ ਆਵਾਜ਼ ਕਿਸੇ ਵੀ ਉਹ ਹੈਵ ਨਾਟ ਜਿਸ 'ਤੇ ਧੱਕਾ ਹੁੰਦਾ ਹੈ ਉਸ ਦੇ ਹੱਕ 'ਚ ਖਲੋਣਾ, ਅਸੀਂ ਤਾਂ ਉਹ ਹੱਕ ਅਦਾ ਕਰ ਰਹੇ ਹਾਂ। ਗੋਡ ਬਲੈਸ ਵਿਦ ਗ੍ਰੇਟੈਸਟ ਰਿਸਪੈਕਟ, ਐਡਮੀਰੇਸ਼ਨ ਐਂਡ ਲਵ। ਔਰ ਉਹਨਾਂ ਨੇ ਰੱਬ ਦੀ ਬਖਸ਼ਿਸ਼ ਔਰ ਕਰਮ ਦੇ ਲਈ ਕਿਹਾ ਔਰ ਬੜੇ ਰਿਸਪੈਕਟ ਔਰ ਪ੍ਰਸ਼ੰਸਾ ਦੇ ਨਾਲ ਔਰ ਪਿਆਰ ਦੇ ਨਾਲ ਫਿਰ ਉਹਨਾਂ ਨੇ ਕਿਹਾ ਕਿ ਯੈਸ 2020 will also be important for elections in USA. We hope and wish the best person wins to lead America and the world with peace and justice for all human beings. ਕਿ
ਕਿਉਂਕਿ ਅਮਰੀਕਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈ ਕਿ ਕੋਈ ਚੰਗਾ ਇਨਸਾਨ ਆਏ ਤਾਂ ਕਿ ਦੁਨੀਆ ਨੂੰ ਲੀਡ ਕਰੇ। ਬਿਲਕੁਲ ਹਾਲ ਦੀ ਘੜੀ ਜੋ ਨਜ਼ਰ ਆ ਰਿਹਾ ਹੈ ਇਹ ਰੱਬ ਕਰੇ ਇਵੇਂ ਹੋਏ, ਪਰ ਹਾਲਾਤ ਸਾਜ਼ਗਾਰ ਨਹੀਂ ਨੇ। ਜੀ ਔਰ ਇਸੇ ਤਰ੍ਹਾਂ ਸਾਨੂੰ ਪਿਛਲੇ ਦਿਨਾਂ 'ਚ 2 ਦਿਨ ਪਹਿਲਾਂ ਹੀ ਮਨਜ਼ੂਰ ਭੱਟ, ਇਹ ਡਾਕਟਰ ਸਾਹਿਬ ਨੇ, ਡਾਕਟਰ ਮਨਜ਼ੂਰ ਅਹਿਮਦ ਭੱਟ, ਫੈਮਿਲੀ ਫਿਜ਼ੀਸ਼ੀਅਨ, ਰਿਸਰਚਰ ਐਂਡ ਟ੍ਰੇਨਰ ਇਨ ਹੈਲਥ ਕੇਅਰ, ਰਾਵਲਪਿੰਡੀ ਪਾਕਿਸਤਾਨ, ਸੋ ਨਾਈਸ। ਉਹਨਾਂ ਦੀ ਲਿਖਤ ਆਈ ਹੈ। ਔਰ ਇਹਨਾਂ ਨੇ ਜਿਹੜੀ ਸਾਡੀ 25 ਦਸੰਬਰ ਨੂੰ ਕਾਇਦੇ ਆਜ਼ਮ ਦੇ ਜਨਮਦਿਨ ਦੇ ਮੌਕੇ ਸਪੀਚ ਸੀ, ਉਸ ਨੂੰ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਹੈ। ਜੀ ਉਹਨਾਂ ਨੇ ਕਿਹਾ, ਡੀਅਰ ਡਾਕਟਰ ਅਮਰਜੀਤ ਸਿੰਘ ਜੀ ਐਂਡ ਨੀਲਮ ਕੌਰ ਜੀ, ਸਲਾਮ ਐਂਡ ਸਤਿ ਸ੍ਰੀ ਸਲਾਮ, ਅਕਾਲ। ਸਤਿ ਸ਼੍ਰੀ ਅਕਾਲ ਜੀ। First of all, I appreciate all at TV84 and especially the team of Sacho Sach for launching such a great, truth-based, brave and consistently progressing channel, which is not only true voice of Sikhs but also a voice of all oppressed and striving communities, Kashmiris for example. ਬਿਲਕੁਲ ਉਹਨਾਂ ਨੇ ਕਿਹਾ ਜੀ ਕਿ ਅਸੀਂ TV84 ਖਾਸ ਤੌਰ ਤੇ ਸੱਚੋ ਸੱਚ ਦੀ ਟੀਮ ਜਿਨ੍ਹਾਂ ਨੇ ਇਸ ਕਿਸਮ ਦਾ ਜਿਹੜਾ ਸੱਚ ਦੇ ਉੱਤੇ ਮਬਨੀ ਪ੍ਰੋਗਰਾਮ ਹੈ, ਬੋਲਡ ਬਹਾਦਰੀ ਦੇ ਨਾਲ ਗੱਲ ਕਰਨ ਦੀ ਗੱਲ ਹੈ, ਜਿਹੜੀ ਇਸ ਵੇਲੇ ਸਿਰਫ ਸਿੱਖਾਂ ਦੀ ਆਵਾਜ਼ ਹੀ ਨਹੀਂ, ਜਿਹੜੇ ਵੀ ਦਬੇ ਕੁਚਲੇ ਨੇ ਜਿਵੇਂ ਖਾਸ ਤੌਰ ਤੇ ਕਸ਼ਮੀਰੀ, ਉਹਨਾਂ ਦੀ ਵੀ ਆਵਾਜ਼ ਬਣ ਕੇ ਸੱਚੋ ਸੱਚ ਪ੍ਰੋਗਰਾਮ ਜਿਹੜਾ ਉਭਰਿਆ। ਜੀ My late father was from Srinagar and my mother is from Rawalpindi, Punjab. I am born Pakistani and have Kashmiri and Punjabi blood in me. ਕਿ ਮੇਰੇ ਪਿਤਾ ਜੀ ਅੱਬਾ ਜਾਨ ਸ੍ਰੀਨਗਰ ਤੋਂ ਸਨ, ਮਾਤਾ ਜੀ ਰਾਵਲਪਿੰਡੀ ਤੋਂ। ਸੋ ਮੈਂ ਪਾਕਿਸਤਾਨ ਦੇ ਵਿੱਚ ਪੈਦਾ ਹੋਇਆ, ਲੇਕਿਨ ਮੇਰੀਆਂ ਰਗਾਂ ਦੇ ਵਿੱਚ ਕਸ਼ਮੀਰੀ ਔਰ ਪੰਜਾਬੀ ਦੋਵੇਂ ਖੂਨ ਜਿਹੜੇ ਨੇ ਉਹ ਗਰਦਿਸ਼ ਕਰਦੇ ਨੇ। ਜੀ I sincerely and wholeheartedly pray for freedom of Khalistan and complete success of our Sikh brothers and sisters. I believe, inshallah, an independent Khalistan would be a blessed country and gift of Allah Rabb for the neighbors, as well as for all those striving and oppressed nations seeking independence from oppressors and cruel inhumans. ਕਿ ਮੈਂ ਇਹ ਸੱਚੇ ਦਿਲ ਨਾਲ ਦੁਆ ਕਰਦਾ ਕਿ ਖਾਲਿਸਤਾਨ ਦੇ ਆਜ਼ਾਦ ਖਾਲਿਸਤਾਨ ਇੱਕ ਹਾਸਲ ਹੋਏਗਾ। ਇਹ ਸਾਡੇ ਸਿੱਖ ਭਰਾਵਾਂ ਭੈਣਾਂ ਦੀ ਕਾਮਯਾਬੀ ਉਹਨਾਂ ਨੂੰ ਮਿਲੇਗੀ। ਔਰ ਇਹ ਜਿਹੜਾ ਆਜ਼ਾਦ ਖਾਲਿਸਤਾਨ ਹੈ, ਇਹ ਇੱਕ ਰੱਬ ਦੀ ਵਰਸਾਇਆ ਹੋਇਆ ਮੁਲਕ ਹੋਏਗਾ, ਜਿਹੜਾ ਕਿ ਇੱਕ ਚੰਗੇ ਨੇਬਰ ਦੇ ਤੌਰ ਤੇ ਔਰ ਜਿਹੜੇ ਦੂਸਰੇ ਓਪਰੈਸਡ ਲੋਕ ਨੇ ਉਹਨਾਂ ਦੇ ਹੱਕਾਂ ਦੇ ਲਈ ਵੀ ਖਲੋਏਗਾ, ਕਿਉਂਕਿ ਦੂਸਰੇ ਪਾਸੇ ਕਰੂਅਲ ਜ਼ਾਲਮ ਨਿਜ਼ਾਮ ਹੈ। ਜੀ I watched your speech at Pakistan American Commission on this 25th December about Muhammad Ali Jinnah. It was tremendous and based on truth and facts. ਕਿ ਮੈਂ ਤੁਹਾਡੀ ਸਪੀਚ 25 ਦਸੰਬਰ ਨੂੰ ਸੁਣੀ ਹੈ ਮੁਹੰਮਦ ਅਲੀ ਜਿਨ੍ਹਾਂ ਦੇ ਜਨਮ ਦਿਨ ਦੇ ਮੌਕੇ। ਇਹ ਜਿਹੜੀ ਹੈ ਸੱਚ ਔਰ ਤੱਥਾਂ ਤੇ ਆਧਾਰਿਤ ਜ਼ਬਰਦਸਤ ਪ੍ਰੈਜੈਂਟੇਸ਼ਨ ਸੀ। I congratulate you, sir, on your wisdom, knowledge, courage, vision and strategy based purely and solely on truth. ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਸਾਡੀ ਅਖੌਤੀ ਵਿਜ਼ਡਮ ਔਰ ਨੌਲੇਜ ਔਰ ਹੌਸਲਾ ਔਰ ਇਨਕ। ਡਾਕਟਰ ਮਨਜ਼ੂਰ ਅਹਿਮਦ ਭੱਟ ਜੀ, ਤੁਸੀਂ ਸਾਨੂੰ ਐਡਜੈਕਟਿਵ ਦਿੱਤੇ ਨੇ, ਚੁੱਕਣੇ ਔਖੇ ਹੋ ਜਾਣੇ ਨੇ, ਜ਼ਮੀਨ ਦੇ ਵਿੱਚ ਵੜਨ ਵਾਲੀ ਗੱਲ ਹੋਣੀ ਹੈ। I regard you, sir, as my elder and feel proud to be your follower. ਨਹੀਂ, ਅਸੀਂ ਭਰਾ ਹੈ, ਤੁਸੀਂ ਵੱਡੇ ਭਰਾ ਜ਼ਰੂਰ ਕਹੋ, ਫਾਲੋਅਰ ਅਸੀਂ ਸਾਰੇ ਅੱਲਾਹ ਤਾਲਾ ਦਾ ਹੀ ਹੈ ਔਰ ਅਸੀਂ ਸਾਰੇ ਭਰਾਵਾਂ ਵਾਂਗ, ਭਰਾਵਾਂ ਦੀ ਕੋਈ ਸਾਂਝ ਹੁੰਦੀ ਹੈ। My very best and sincere regards. ਰੱਬ ਰਾਖਾ ਪਾਕਿਸਤਾਨ, ਪਾਇੰਦਾਬਾਦ, ਖਾਲਿਸਤਾਨ जिंदाबाद, पाइंदाबाद। सो बहुत बहुत शुक्रिया जी। और मेरा ख्याल है कि जो इजाज़त हो तो एक ब्रीफ राइट अप मैं पढ़ सका। ठीक है जी। ये मुनव्वर अली जी ने लाहौर तो लिखे। उन्होंने है कि डियर डॉक्टर अमरजीत सिंह, माई नेम इज़ मुनव्वर अली, आई एम फ्रॉम लाहौर पाकिस्तान, आई एम ओरिजिनली फ्रॉम लोंगोवाल, ए विलेज इन डिस्ट्रिक्ट ननकाना साहब। सो हुण लाहौर च रहिंदे ने मुनव्वर साहब और ये ਨਨਕਾਣਾ ਸਾਹਿਬ ਦੀ ਮੁਕੱਦਸ ਧਰਤੀ ਦੇ ਨਾਲ ਇਹਨਾਂ ਦਾ ਸਬੰਧ ਹੈ। ਲੌਂਗੋਵਾਲ ਪਿੰਡ ਉਸ ਜ਼ਿਲ੍ਹੇ ਦੇ ਵਿੱਚ ਹੈ। ਆਈ ਵਾਚ ਯੂਰ ਪ੍ਰੋਗਰਾਮ ਡੇਲੀ। ਆਈ ਐਪਰੀਸ਼ੀਏਟ that you are raising voice of Kashmiris. We are very grateful. I also appreciate that how learned you are and amazed at your thorough knowledge of all topics. I also wish Master Tara Singh
would have gone for Kharistan choice, so our Sikh brothers would have been safe and free in their own land. ਇਹਨਾਂ ਨੇ ਵੀ ਤਾਰੀਫ ਕੀਤੀ ਹੈ ਔਰ ਉਹਨਾਂ ਨੇ ਕਿਹਾ ਵੀ ਤੁਸੀਂ ਕਸ਼ਮੀਰੀਆਂ ਦੇ ਹੱਕ 'ਚ ਵੀ ਆਵਾਜ਼ ਚੁੱਕਦੇ ਹੋ, ਜਿਸ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਔਰ ਉਹਨਾਂ ਨੇ ਫਿਰ ਕਿਹਾ ਕਿ ਵੀ ਤੁਹਾਡਾ ਹਰ ਸਬਜੈਕਟ ਦੇ ਉੱਤੇ ਜਿਹੜਾ ਗਿਆਨ ਹੈ ਉਹ ਬੜਾ ਚਕਾਚੌਂਧ ਕਰਨ ਵਾਲਾ ਹੁੰਦਾ ਹੈ। ਫਿਰ ਉਹਨਾਂ ਨੇ 47 ਦੌਰ ਦੀ ਗੱਲ ਕੀਤੀ ਕਿ ਜੇ ਮਾਸਟਰ ਤਾਰਾ ਸਿੰਘ ਉਸ ਵੇਲੇ ਖਾਲਿਸਤਾਨ ਲੈ ਲੈਂਦੇ ਤੇ ਫਿਰ ਸਿੱਖ ਜਿਹੜੇ ਨੇ ਅੱਜ ਆਪਣੀ ਧਰਤੀ ਦੇ ਉੱਤੇ ਮਹਿਫੂਜ਼ ਔਰ ਆਜ਼ਾਦ ਹੁੰਦੇ। I have read books on Baba Ji Guru Nanak Sahib. I want to study Sikh religion in detail. Can you recommend me some good books? Also, please tell me where I can get English or Urdu translation of Granth Sahib. ਮੁਨੱਵਰ ਅਲੀ ਜੀ, ਮੈਂ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਜਦੋਂ ਸਾਲ 'ਚ ਅਸੀਂ ਇਸ ਪ੍ਰੋਗਰਾਮ ਦਾ ਰੈਗੂਲਰ ਸੈਗਮੈਂਟ ਤਾਂ ਨਹੀਂ, ਅੱਜ ਹੀ ਆਸਟ੍ਰੇਲੀਆ ਵੀ ਮੇਰੀ ਵੀਰ ਮਨਦੀਪ ਸਿੰਘ ਜਿਹੜੇ ਬੜੇ ਹੀ ਸੁਲਝੇ ਹੋਏ ਨੌਜਵਾਨ ਨੇ ਔਰ ਉੱਥੇ ਐਕਟਿਵ ਨੇ, ਉਹਨਾਂ ਦੇ ਨਾਲ ਗੱਲ ਹੋ ਰਹੀ ਸੀ। ਇਨਫੈਕਟ ਸਭ ਤੋਂ ਪਹਿਲਾਂ ਨਿਊ ਈਅਰ ਵਿਸ਼ ਉਹਨਾਂ ਨੇ ਕੀਤਾ। ਉਹਨਾਂ ਨੇ ਕਿਹਾ ਜੀ ਸਾਡੇ ਬਸ ਅੱਧੇ ਘੰਟੇ 'ਚ ਨਵਾਂ ਸਾਲ ਚੜ੍ਹਨ ਵਾਲਾ ਹੈ ਔਰ ਇਹ ਲਗਭਗ ਉੱਥੇ 11:30 ਰਾਤ ਦੇ ਹੋਣਗੇ। ਸੋ ਉਹਨਾਂ ਨੇ ਵੀ ਮੈਨੂੰ ਇਹ ਕਿਹਾ ਸੀ ਕਿ ਵੀ ਜੇ ਤੁਸੀਂ ਸੁਜੈਸਟ ਕਰਿਆ ਕਰੋ। ਇਸੇ ਤਰ੍ਹਾਂ ਭੈਣ ਜੀ ਮਨਮੰਥਨ ਕੌਰ, ਉਹਨਾਂ ਨੇ ਵੀ ਸੁਜੈਸਟ ਕੀਤਾ ਸੀ। ਮੈਂ ਕੋਸ਼ਿਸ਼ ਕਰਾਂਗਾ ਕਿ ਵੀ ਅਸੀਂ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਿਆ ਕਰੀਏ ਔਰ ਜ਼ਾਹਰਾ ਤੌਰ ਦੇ ਉੱਤੇ ਉਹਨਾਂ ਦੀ ਲਿਖਤ ਤਾਂ ਇਹ ਕਾਫੀ ਮਹੀਨਿਆਂ ਦੀ ਹੈ ਔਰ ਜ਼ਾਹਰ ਹੈ ਕਿ ਵੀ ਉਹ ਖਫਾ ਵੀ ਹੋਣਗੇ ਕਿ ਵੀ ਅਸੀਂ, ਕਿਉਂਕਿ 1 to 1 ਮੈਂ ਨਹੀਂ ਕਿਸੇ ਦੇ ਨਾਲ ਵੀ ਬਹੁਤਾ ਰਾਬਤਾ ਕਰਨ ਦਾ ਵਕਤ ਹੁੰਦਾ, ਬਟ ਮੈਂ ਜ਼ਰੂਰ ਜਿਹੜਾ ਇਨ ਟੱਚ ਹੋਵਾਂਗਾ। ਫਿਰ ਉਹਨਾਂ ਨੇ ਪੋਸਟ ਸਕ੍ਰਿਪਟ ਲਿਖਿਆ ਕਿ ਮਾਈ ਫਾਦਰ ਚੌਧਰੀ ਸ਼ੇਰ ਮੁਹੰਮਦ ਹੈਡ ਮੈਨੀ ਹਿੰਦੂ ਐਂਡ ਸਿੱਖ ਫਰੈਂਡਸ. Sardar Bhagwan Singh was one of his closest friends when partition happened. There were no killings in our village, as my father, who fought in Burma in Second World War, prepared an armed group and escorted all of them to border safe and sound. His son Sardar Mahinder Singh also visited us in Lahore. Though we lost contact over time, I hope they are all happy and well. So ਬਹੁਤ ਸ਼ੁਕਰੀਆ ਮੁਨੱਵਰ ਅਲੀ ਜੀ। ਉਹਨਾਂ ਨੇ ਕਿਹਾ ਵੀ ਕਿਵੇਂ ਉਹਨਾਂ ਦੇ ਪਿਤਾ ਜੀ ਚੌਧਰੀ ਸ਼ੇਰ ਮੁਹੰਮਦ ਹੋਰਾਂ ਨੇ ਯਕੀਨੀ ਬਣਾਇਆ ਸੀ ਕਿ ਜਿਹੜੇ ਪਿੰਡ ਦੇ ਰਹਿਣ ਵਾਲੇ ਸਿੱਖ ਔਰ ਹਿੰਦੂ ਨੇ ਉਹ ਮਹਿਫੂਜ਼ ਬਾਰਡਰ ਤੱਕ ਪਹੁੰਚਾਏ। ਔਰ ਉਹਨਾਂ ਦਾ ਇੱਕ ਖਾਸ ਦੋਸਤ ਭਗਵਾਨ ਸਿੰਘ, ਉਹਨਾਂ ਦੇ ਬੇਟੇ ਦਾ ਵੀ ਜ਼ਿਕਰ ਕੀਤਾ ਔਰ ਉਹਨਾਂ ਦੇ ਪਿਤਾ ਜੀ ਜ਼ਾਹਰ ਹੈ ਫੌਜੀ ਸਨ ਔਰ ਬਰਮਾ ਦੇ ਫਰੰਟ ਦੇ ਉੱਤੇ ਲੜੇ ਹੋਏ ਸੀ ਡਿਊਰਿੰਗ ਸੈਕੰਡ ਵਰਲਡ ਵਾਰ। ਸੋ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦਾ ਬੇਟਾ ਵੀ ਸਾਨੂੰ ਮਿਲਣ ਆਏ ਸੀ ਮਹਿੰਦਰ ਸਿੰਘ ਔਰ ਹੁਣ ਉਹਨਾਂ ਨਾਲ ਉਹਨਾਂ ਦਾ ਸੰਪਰਕ ਨਹੀਂ ਹੈ। ਉਹ ਸੁਖੀ ਹੋ, ਠੀਕ ਹੋਣ, ਮਹਿਫੂਜ਼ ਹੋਣ। ਸੋ ਮੁਨੱਵਰ ਅਲੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਇੱਕ ਵਾਰ ਫਿਰ ਅਸੀਂ ਸਭ ਨੂੰ ਮੁਬਾਰਕਬਾਦ ਔਰ ਰੱਬ ਤੁਹਾਨੂੰ ਖੁਸ਼ ਰੱਖੇ, ਵਾਹਿਗੁਰੂ ਤੁਹਾਨੂੰ ਆਪਣਾ ਪਿਆਰ ਦੇ ਔਰ ਫਕੀਰ ਦੀ ਤਰ੍ਹਾਂ ਮੈਂ ਇਹੀ ਕਹਿ ਸਕਦਾ ਵੀ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ। ਸੋ ਰੱਬ ਸਭ ਨੂੰ ਯਾਦ ਰਹੇ ਔਰ ਸਭ ਦੇ ਉੱਤੇ ਰੱਬ ਆਪਣਾ ਕਰਮ ਕਰੇ, ਰਹਿਮ ਕਰੇ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ soshv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ 2020 ਦੇ ਵਿੱਚ। ਸੋ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।